ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਅਮਰਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਪਾਂ ਖਾਲਿਸਤਾਨ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ? ਖਾਲਿਸਤਾਨ ਜਲਦ ਤੋਂ ਜਲਦ ਕਿਵੇਂ ਬਣ ਸਕਦਾ ਹੈ? ਖਾਲਿਸਤਾਨ ਦਾ ਰੋਡ ਮੈਪ ਕੀ ਹੈ? ਕੀ ਸਿਰਫ ਇੰਡੀਆ ਵਿੱਚ ਬੈਠ ਕੇ ਖਾਲਿਸਤਾਨ ਦੀ ਗੱਲ ਕਰਕੇ ਖਾਲਿਸਤਾਨ ਮਿਲ ਸਕਦਾ ਹੈ ਜਾਂ ਕੁਝ ਹੋਰ ਕਰਨਾ ਪਵੇਗਾ? ਮੇਰੇ ਵਰਗੇ ਯੂਥ ਨੂੰ ਖਾਲਿਸਤਾਨ ਸਮਝਾਉਣ ਲਈ ਕੀ ਕਰਨਾ ਪਵੇਗਾ? ਖਾਲਿਸਤਾਨ ਲਈ ਕੀ ਸਾਨੂੰ ਯੂਨਾਈਟਿਡ ਨੇਸ਼ਨਸ ਦੀ ਮਦਦ ਲੈਣੀ ਪਵੇਗੀ? ਇੰਟਰਨੈਸ਼ਨਲ ਲੈਵਲ ਤੇ ਸਾਡੇ ਰਸਤੇ ਦਾ ਕੌਣ ਦੇਸ਼ ਦੁਸ਼ਮਣ ਹੈ ਤੇ ਕੌਣ ਦੋਸਤ? ਖਾਲਿਸਤਾਨ ਇੱਕ ਆਮ ਆਦਮੀ ਨੂੰ ਕਿਵੇਂ ਸਮਝਾਇਆ ਜਾਵੇ? ਹਿੰਦੂ ਜੈਨੀਅਤ ਦੇ ਲੋਕਾਂ ਨੂੰ ਖਾਲਿਸਤਾਨ ਕਿਵੇਂ ਸਮਝਾਇਆ ਜਾਵੇ? ਪੰਜਾਬ ਦੇ ਅਕਾਲੀ ਬਣੇ ਹੋਏ ਸਿੱਖਾਂ ਨੂੰ ਖਾਲਿਸਤਾਨ ਲਈ ਕਿਵੇਂ ਮਨਾਇਆ ਜਾਵੇ? ਖਾਲਿਸਤਾਨ ਦੀਆਂ ਕਿੰਨੀਆਂ ਸਟੇਟਾਂ ਹੋਣਗੀਆਂ? ਦਲ ਖਾਲਸਾ ਨੇ ਇਸ ਵਾਰੀ ਚੋਣਾਂ ਦਾ ਬਾਈਕਾਟ ਕੀਤਾ ਹੈ, ਪਰ ਇਹ ਪੰਥਕ ਫੈਸਲਾ ਨਹੀਂ ਬਣ ਸਕਿਆ। ਮਾਨ ਸਾਹਿਬ ਦੀ ਪਾਰਟੀ ਚੋਣਾਂ ਲੜ ਰਹੀ ਹੈ। ਉਧਰ ਮਾਨ ਸਾਹਿਬ ਤੇ ਪੰਚ ਪ੍ਰਧਾਨੀ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਉਹਨਾਂ ਨੂੰ ਕੋਈ ਵੀ ਤਸੀਹੇ ਨਹੀਂ ਦਿੱਤੇ ਗਏ। ਉਹਨਾਂ ਨੇ ਮਸ਼ਹੂਰੀ ਲਈ ਇਹ ਗੱਲਾਂ ਕੀਤੀਆਂ ਨੇ। ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਤੇ ਇਹ ਦੋਸ਼ ਲਾ ਰਿਹਾ ਹੈ ਕਿ ਇਹਨਾਂ ਨੇ ਤਾਂ ਅਗਲੀ ਪੀੜ੍ਹੀ ਨੂੰ ਉਸ ਰਾਹ ਤੇ ਤਾਂ ਕੀ ਤੋਰਨਾ ਹੈ, ਜਿਹੜੇ ਤੁਰੇ ਨੇ ਉਹਨਾਂ ਨੂੰ ਵੀ ਦੁਬਦਾ 'ਚ ਪਾ ਦੇਣਗੇ। ਡਾਕਟਰ ਸਾਹਿਬ, ਖਾਲਿਸਤਾਨ ਦਿਲ 'ਚ ਲਈ ਬੈਠਾ ਪੰਜਾਬ ਦਾ ਸਿੱਖ ਕੀ ਕਰੇ? ਨਵੇਂ ਬਣੇ ਸਾਰੇ ਦੇਸ਼ਾਂ ਬਾਰੇ ਵੀ ਜ਼ਰੂਰ ਦੱਸਣਾ ਕਿ ਇਹ ਕਿਵੇਂ ਬਣੇ ਨੇ। ਖਾਲਿਸਤਾਨ ਸਾਨੂੰ ਛੇਤੀ ਮਿਲੇ ਤਾਂ ਜੋ ਪੰਥ ਆਜ਼ਾਦ ਹੋ ਸਕੇ ਅਤੇ ਉਜਾੜਿਆ ਗਿਆ ਪੰਜਾਬ ਮੁੜ ਤੋਂ ਵਸ ਸਕੇ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਭਾਵੇਂ ਈਮੇਲ ਤਾਂ ਬਰੀਫ ਲਿਖੀ ਹੈ, ਪਰ ਉਹਦੇ 'ਚ 21 ਸਵਾਲ ਨੇ, ਔਰ ਜੇ ਇਕੱਲੇ ਸਵਾਲ ਨੂੰ ਲਿਆ ਜਾਏ ਤਾਂ ਉਹਨਾਂ ਦੇ ਉੱਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਜੀ ਬਿਲਕੁਲ। ਪਰ ਕਿਉਂ ਜਿਹੜਾ ਉਹਨਾਂ ਦੀ ਭਾਵਨਾ ਹੈ ਉਹ ਬੜੀ ਪੰਥਕ ਪਿਆਰ ਨਾਲ, ਲਬਰੇਜ਼ ਕੌਮ ਬਾਰੇ ਚਿੰਤਤ, ਜੀ ਮੌਜੂਦਾ ਹਾਲਾਤ ਤੋਂ ਉਦਾਸ, ਦਿਲਗੀਰ, ਲੇਕਿਨ ਇਹਦੇ ਬਾਵਜੂਦ ਇਸ ਗੱਲ ਬਾਰੇ ਸਪਸ਼ਟ ਕਿ ਜੇ ਅਸੀਂ ਉਜੜਿਆ ਪੰਜਾਬ ਵਸਾਣੇ ਤੇ ਫਿਰ ਸਾਡੇ ਲਈ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਜੀ। ਸੋ ਉਹਨਾਂ ਦੇ ਸਵਾਲਾਂ ਦਾ ਸਿਲਸਿਲਾ ਹੀ ਇਵੇਂ ਸ਼ੁਰੂ ਹੋਇਆ ਕਿ ਕਿਵੇਂ ਖਾਲਿਸਤਾਨ ਬਣੇ, ਜਲਦ ਤੋਂ ਜਲਦ ਰੋਡ ਮੈਪ, ਸਿਰਫ ਗੱਲਾਂ ਕਰਕੇ ਜਿਹੜਾ ਭਾਰਤ ਵਿੱਚ ਕਿਵੇਂ ਹੋ ਸਕਦਾ ਹੈ, ਯੂਥ ਕੀ ਕਰੇ, ਯੂਨਾਈਟਿਡ ਨੇਸ਼ਨਸ ਦੀ ਹੈਲਪ ਸਾਨੂੰ ਮਿਲ ਸਕਦੀ ਹੈ ਕਿ ਨਹੀਂ, ਕੌਣ ਦੋਸਤ ਹੈ ਸਾਡਾ ਦੇਸ਼, ਕੌਣ ਦੁਸ਼ਮਣ ਹੈ ਜੀ, ਔਰ ਕਿਵੇਂ ਅਸੀਂ ਆਮ ਬੰਦੇ ਨੂੰ, ਫਿਰਕੂ ਹਿੰਦੂ ਨੂੰ ਔਰ ਮਚਲੇ ਅਕਾਲੀਆਂ ਨੂੰ ਕਿਵੇਂ ਸਮਝਾਈਏ, ਸਟੇਟਾਂ ਕਿੰਨੀਆਂ ਹੋਣਗੀਆਂ ਖਾਲਿਸਤਾਨ ਦੀਆਂ। ਤੇ ਅਖੀਰ 'ਚ ਉਹਨੇ ਜਿਹੜੀਆਂ 3 ਮੁੱਖ ਧਿਰਾਂ ਨੇ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਉਹਨਾਂ ਦੀ ਚੋਣਾਂ ਬਾਰੇ ਵੱਖੋ ਵੱਖਰੀ ਅਪਰੋਚ ਔਰ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ, ਇਸ ਦਾ ਉਹਨਾਂ ਨੇ ਨੋਟਿਸ ਵੀ ਲਿਆ ਔਰ ਇਸ ਤੇ ਦੁੱਖ ਦਾ ਇਜ਼ਹਾਰ ਵੀ ਕੀਤਾ ਕਿ ਇਹ ਸਾਡੇ ਯੂਥ ਨੂੰ ਫਰਦਰ ਭੰਬਲ ਭੂਸੇ 'ਚ ਪਾ ਰਹੇ ਜੀ। ਕਿਉਂਕਿ ਜਿਹੜੇ ਮੁੱਦੇ ਜਾਂ ਜਿਹੜੇ ਸਵਾਲ ਰੂਪ ਦੇ ਵਿੱਚ ਉਹਨਾਂ ਨੇ ਕੁਐਰੀਜ਼ ਪੁੱਛੀਆਂ ਨੇ, ਇਹਨਾਂ ਨੂੰ ਅਕਸਰ ਸਾਲ ਸਵਾ ਸਾਲ ਦੇ ਪੀਰੀਅਡ 'ਚ ਜਿਹੜੀਆਂ ਵੱਖ-ਵੱਖ ਲਿਖਤਾਂ ਜਾਂ ਮੈਸੇਜਿਸ ਸਾਨੂੰ ਆਉਂਦੇ ਰਹੇ ਨੇ, ਉਹਨਾਂ 'ਚ ਅਸੀਂ ਡੀਲ ਕੀਤਾ ਆਪੋ ਆਪਣੇ, ਜਿਵੇਂ ਵੀ ਕਿਸੇ ਦਾ ਕੋਈ ਸਵਾਲ ਸੀ ਜੀ। ਪਰ ਕੁੱਲ ਮਿਲਾ ਕੇ ਦੇਖੋ, ਔਰ ਕੁਦਰਤੀ ਚੰਗੀ ਗੱਲ ਹੈ ਵੀ ਅੱਜ ਜਦੋਂ ਅਸੀਂ ਉਹਨਾਂ ਦੀ ਇਹ ਈਮੇਲ ਪੜ੍ਹ ਰਹੇ ਹਾਂ, ਤਾਜ਼ਾ ਹੀ ਉਹਨਾਂ ਦੀ ਈਮੇਲ ਆਈ ਹੈ, ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਹੈ ਜੀ। ਔਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਇਸ ਕਿਸਮ ਦੇ ਮੌਕੇ ਹੁੰਦੇ ਨੇ, ਇਹ ਸਵੈ ਪੜਚੋਲ ਦੇ ਲਈ, ਜਿਸ ਨੂੰ ਅਸੀਂ ਸੈਲਫ ਐਨਾਲਿਸਿਸ ਕਹਿੰਦੇ ਹਾਂ, ਮੈਂ ਅਕਸਰ ਇਹ ਸ਼ਬਦ ਦੁਹਰਾਉਂਦਾ ਕਿ 2 ਅੰਗਰੇਜ਼ੀ ਦੇ ਸ਼ਬਦ ਨੇ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ ਜੀ। ਪੰਜਾਬੀ 'ਚ ਅਸੀਂ ਕਹਾਂਗੇ ਇੱਕ ਸਵੈ ਪੜਚੋਲ ਹੈ, ਇੱਕ ਸਵੈ ਨਖੇਦੀ ਹੈ ਜੀ। ਹੁਣ ਸਵੈ ਪੜਚੋਲ ਤਾਂ ਇਹੀ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਵੀ ਕਿਆ ਖੋਇਆ ਕਿਆ ਪਾਇਆ, ਜਿਹਨੂੰ ਉਰਦੂ ਵਾਲੇ ਕਹਿੰਦੇ ਨੇ ਕਿ ਅਸੀਂ ਕੀ ਖੱਟਿਆ ਤੇ ਕੀ ਗਵਾਇਆ ਜੀ। ਅਸੀਂ ਕਿੱਥੇ ਜ਼ਿਆਦਾ ਬਿਹਤਰ ਆਪਣਾ ਪ੍ਰਦਰਸ਼ਨ ਕਰ ਸਕਦੇ ਸੀ ਜਾਂ ਆਪਣੀ ਸ਼ਕਤੀ ਦਿਖਾ ਸਕਦੇ ਸੀ ਜੀ। ਕਿਹੜੀਆਂ ਥਾਵਾਂ ਨੇ ਜਿੱਥੇ ਸਾਡੇ ਕੋਲ ਘੱਟ ਸਾਧਨ ਸੀ ਪਰ ਅਸੀਂ ਬੜਾ ਐਕਸਲੈਂਟ ਆਪਣੀ ਪਰਫਾਰਮੈਂਸ ਦਿੱਤੀ, ਜਿਹਨੂੰ ਅੰਗਰੇਜ਼ੀ 'ਚ ਸਟਰੈਂਥਸ ਐਂਡ ਵੀਕਨੈਸਿਸ ਕਹਿੰਦੇ ਨੇ। ਤਾਕਤ ਸਾਡੀ ਕਿੱਥੇ ਹੈ, ਕਮਜ਼ੋਰੀ ਕਿੱਥੇ ਹੈ। ਫਿਰ ਹੁੰਦਾ ਵੀ ਅੱਜ ਅਸੀਂ ਜਿੱਥੇ ਖੜੇ ਹਾਂ, ਸਾਡੀ ਮੰਜ਼ਿਲ ਕਿੰਨੀ ਕੁ ਦੂਰ ਹੈ ਔਰ ਕਿਹੜੇ ਰਸਤੇ ਨੇ ਜਿਨ੍ਹਾਂ ਰਾਹੀਂ ਅਸੀਂ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਸਕਦੇ ਹਾਂ। ਉਹਦੇ 'ਚ ਜਿਹਨੂੰ ਕਹਿੰਦੇ ਨੇ ਕਿ ਅਸੀਂ ਜਦੋਂ ਬਾਕਸ 'ਚੋਂ ਨਿਕਲਦੇ ਜੀ, ਫਿਰ ਜਿਹੜੇ ਉਹਨਾਂ ਦੇ ਸਵਾਲ ਨੇ ਕਿ UN ਦੀ ਮਦਦ ਕਿਵੇਂ ਹੋਏ, ਦੋਸਤ ਦੇਸ਼ ਕੌਣ ਹੈ, ਦੁਸ਼ਮਣ ਕੌਣ ਹੈ, ਜਿਹੜੇ ਅੱਜ ਸਾਡੇ ਨਾਲ ਸਹਿਮਤ ਨਹੀਂ ਨੇ, ਭਾਵੇਂ ਉਹ ਆਮ ਫਿਰਕੂ ਹਿੰਦੂ ਨੇ
ਜਾਂ ਆਮ ਕਾਮਨ ਸਿੱਖ ਹੈ ਜਾਂ ਮਚਲੇ ਅਕਾਲੀ ਨੇ ਜੀ ਉਹਨਾਂ ਨੂੰ ਜਿਹੜਾ ਅਸੀਂ ਕਿਵੇਂ ਸਮਝਾ ਸਕਦੇ। ਇਹਨੂੰ ਅਸੀਂ ਰੋਡ ਮੈਪ ਕਹਿੰਦੇ ਹਾਂ। ਰੋਡ ਮੈਪ ਦਾ ਮਤਲਬ ਹੁੰਦਾ ਹੈ ਵੀ ਸੜਕੀ ਨਕਸ਼ਾ, ਸ਼ਬਦ ਦਾ ਅਰਥ ਇਹੀ ਹੈ, ਪਰ ਮਤਲਬ ਇਹ ਹੈ ਵੀ ਸਾਡੇ ਕੀ ਬੈਂਚਮਾਰਕ ਨੇ, ਅਸੀਂ ਕਿੱਥੇ ਤੱਕ ਜਾਣਾ ਹੈ, ਫਿਰ ਉਸ ਤੋਂ ਅੱਗੇ ਕੀ ਕਰਾਂਗੇ, ਉਸ ਤੋਂ ਅੱਗੇ ਕੀ ਕਰਾਂਗੇ ਜੀ। ਹੁਣ ਇਹਦੇ 'ਚ ਮੈਂ ਇਹ ਸਾਰੇ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜੀਆਂ ਆਜ਼ਾਦੀ ਦੀਆਂ ਲੜਾਈਆਂ ਹੁੰਦੀਆਂ, ਬੇਸ਼ੱਕ ਅਸੀਂ ਕੁਝ ਚੀਜ਼ਾਂ ਦੇ ਪੈਰਲਲ ਡਰਾ ਕਰਦੇ ਹਾਂ, ਉਹਦੇ ਵਿੱਚ ਕੀ ਚੀਜ਼ ਸਮਾਨਾਂਤਰ ਹੈ ਜਾਂ ਕਿਹੜੀ ਚੀਜ਼ ਮਿਲਦੀ ਹੈ। ਜਿਵੇਂ ਮੈਂ 29 ਅਪ੍ਰੈਲ 1986 ਨੂੰ 4 ਜੁਲਾਈ 1776 ਦੇ ਨਾਲ ਉਹਦਾ ਪੈਰਲਲ ਡਰਾ ਕੀਤਾ ਕਿ ਜਿਹੜੀ ਇੰਪੋਰਟੈਂਸ ਇਹਨਾਂ ਦੇ ਲਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਹੈ, ਸਾਡੇ ਲਈ ਇਹੀ ਇੰਪੋਰਟੈਂਸ ਹੈ। ਜਿਵੇਂ 4 ਜੁਲਾਈ 76 ਦੀ ਡੈਕਲੇਰੇਸ਼ਨ 'ਚ ਅਮਰੀਕਨ ਸੰਵਿਧਾਨ ਦੇ ਬੀਜ ਪਏ ਸਨ, ਇਵੇਂ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਜਿਹੜਾ ਭਵਿੱਖ ਦਾ ਖਾਲਿਸਤਾਨ ਦਾ ਸੰਵਿਧਾਨ ਹੋਏਗਾ ਉਹਦੇ ਬੀਜ ਪਏ ਹੋਏ ਨੇ। ਇਹ ਪੈਰਲਲਸ ਨੇ ਜੀ, ਪਰ ਇਹਦੇ ਬਾਵਜੂਦ ਹਰ ਸਟਰਗਲ ਵੱਖਰੀ ਹੁੰਦੀ ਹੈ ਜੀ ਜੀ, ਕਿਉਂਕਿ ਉਹਦੇ ਹਾਲਾਤ ਵੱਖਰੇ ਹੁੰਦੇ ਨੇ, ਉਹਨਾਂ ਦਾ ਜੀਓਗ੍ਰਾਫੀਆ ਵੱਖਰਾ ਹੁੰਦਾ ਹੈ, ਲੈਂਡਸਕੇਪ ਵੱਖਰਾ ਹੁੰਦਾ ਹੈ, ਉਹਨਾਂ ਦੀਆਂ ਇਨਸਪੀਰੇਸ਼ਨ ਜਾਂ ਪ੍ਰੇਰਨਾਵਾਂ ਡਿਫਰੈਂਟ ਹੁੰਦੀਆਂ ਨੇ। ਕਈ ਥਾਵਾਂ ਤੇ ਨੈਸ਼ਨਲਿਜ਼ਮ ਹੁੰਦਾ ਹੈ, ਦੇਸ਼ ਭਗਤੀ ਹੁੰਦੀ ਹੈ ਜੀ, ਕਈ ਥਾਵਾਂ ਤੇ ਉਹਦਾ ਬੇਸ ਧਰਮ ਹੁੰਦਾ ਹੈ। ਜਿਵੇਂ ਜੂਨ 84 ਦੇ ਘੱਲੂਘਾਰੇ ਨੇ ਸਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਸੋ ਵਿਸ਼ਾ ਬੇਸ਼ੱਕ ਧਰਮ ਸੀ। ਇਹੀ ਕਾਰਨ ਹੈ ਵੀ ਡੈਕਲੇਰੇਸ਼ਨ ਵੀ ਇੰਡੀਪੈਂਡੈਂਸ ਦੀ ਜਿਹੜੀ ਹੈ ਸਾਡੀ 29 ਅਪ੍ਰੈਲ ਦੀ ਅਕਾਲ ਤਖਤ ਤੋਂ ਹੋਈ। ਹੁਣ ਇਹਨਾਂ ਨੇ ਕਿਸੇ ਚਰਚ ਚੋਂ ਤਾਂ ਨਹੀਂ ਕੀਤੀ, ਸੋ ਇਹਨਾਂ ਦਾ ਫਿਰ ਆਧਾਰ ਵੀ ਚਰਚ ਤੇ ਸਟੇਟ ਸੈਪਰੇਟ ਬਣ ਗਏ। ਸਾਡਾ ਆਧਾਰ ਧਰਮ ਦੇ ਨਾਲ ਜੁੜਿਆ ਹੋਇਆ ਕਿਉਂਕਿ ਮੀਰੀ ਪੀਰੀ ਸਾਡਾ ਸਿਧਾਂਤ ਹੈ। ਸੋ ਕੁਝ ਚੀਜ਼ਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਅਸੀਂ ਸਿਮਿਲੈਰਿਟੀਜ਼ ਡਰਾ ਕਰਦੇ ਹਾਂ। ਫਿਰ ਦੂਸਰਾ ਇਹ ਹੁੰਦਾ ਵੀ ਹਰ ਲਹਿਰ ਸਮੂਥ ਨਹੀਂ ਰਹਿੰਦੀ। ਕਈ ਵਾਰੀ ਅਸੀਂ ਪਲਾਨ ਕਰਦੇ ਹਾਂ, ਜਿਵੇਂ ਅਮਰੀਕਨ ਡੈਕਲੇਰੇਸ਼ਨ ਤੋਂ ਬਾਅਦ ਵਾਲਿਆਂ ਨੇ ਵੀ ਕੀਤਾ ਹੋਏਗਾ ਕਿ ਅਸੀਂ ਆਹ ਸਟੈਪ ਲਵਾਂਗੇ, ਪਰ ਕਈ ਲੜਾਈਆਂ ਉਹ ਲੂਜ਼ ਕਰ ਗਏ ਜਿਹੜੀਆਂ ਉਹ ਸਮਝਦੇ ਸੀ ਵੀ ਜਿੱਤਣਗੇ। ਕਈ ਮਾਮਲੇ 'ਚ ਉਹਨਾਂ ਦੇ ਆਪਣੇ ਹੀ ਲੋਕ ਉਹਨਾਂ ਦੇ ਵਿਰੁੱਧ ਹੋ ਗਏ। ਇੱਕ ਸਟੇਜ ਅਮਰੀਕਾ 'ਚ ਵੀ ਐਸੀ ਆਈ ਜਿਹਦੇ 'ਚ ਉਹਨਾਂ ਨੂੰ ਲੱਗਣ ਲੱਗ ਗਿਆ, ਇੰਨਾ ਕੁ ਮੋਰਾਲ ਡਾਊਨ ਹੋ ਗਿਆ, ਬਹੁਤ ਸਾਰੇ ਗੋਰੇ ਜਿਹੜੇ ਸੀ ਉਹ ਛੱਡ ਕੇ ਕੈਨੇਡਾ ਨੂੰ ਚਲੇ ਗਏ, ਜਿਹੜੇ ਅੰਗਰੇਜ਼ਾਂ ਨਾਲ ਸਿੰਪਥੀ ਕਰਦੇ ਸੀ। ਇਹਨਾਂ ਨੂੰ ਲੱਗਣ ਲੱਗ ਗਿਆ ਵੀ ਅਸੀਂ ਪੰਗਾ ਲੈ ਲਿਆ, ਵੀ ਤਾਕਤ ਤਾਂ ਬਹੁਤ ਵੱਡੀ ਸੀ ਬ੍ਰਿਟਿਸ਼ ਸਾਮਰਾਜ, ਅਸੀਂ ਉਹਨਾਂ ਦੇ ਜੋ ਪਾਣੀ ਹਾਰ ਵੀ ਨਹੀਂ, ਅਸੀਂ ਕੀ ਕਰ ਲਿਆ ਜੀ। ਫਿਰ ਉਸ ਪੀਰੀਅਡ 'ਚ ਉਹ ਇਵੇਂ ਹੀ ਜਿਵੇਂ ਅੱਜ ਸਾਡੀ ਸਥਿਤੀ ਬਣੀ ਹੋਈ ਹੈ। ਅੱਜ ਸਾਡੇ ਬਹੁਤ ਸਾਰੇ ਨੇ ਜੇ ਇੱਥੇ ਬੈਠੇ ਤੁਸੀਂ ਖਾਲਿਸਤਾਨ ਕਰੀ ਜਾਂਦੇ, ਉੱਥੇ ਤਾਂ ਡਰੱਗੀ ਹੋ ਗਏ ਮੁੰਡੇ ਜੀ ਜੀ, ਉੱਥੇ ਤਾਂ ਕੋਈ ਸਿੱਖੀ ਦੀ ਗੱਲ ਨਹੀਂ ਰਹੀ। ਤੁਸੀਂ ਪਹਿਲਾਂ ਸਿੱਖੀ ਬਚਾ ਲਓ, ਖਾਲਿਸਤਾਨ ਤਾਂ ਦੂਰ ਦੀ ਗੱਲ ਹੈ। ਔਰ ਇਹ ਸਾਨੂੰ ਇਵੇਂ ਨਹੀਂ ਸੀ ਕਰਨਾ ਚਾਹੀਦਾ, ਸੰਤ ਉੱਥੇ ਹਥਿਆਰ ਲੈ ਕੇ ਕਿਉਂ ਗਏ, ਟੱਕਰ ਨਾ ਹੁੰਦੀ, ਭਾਰਤ ਇੰਨੀ ਵੱਡੀ ਤਾਕਤ ਹੈ, ਇੰਨੀ ਫੌਜੀ ਤਾਕਤ ਹੈ, ਕਿਵੇਂ ਮੁਕਾਬਲਾ ਕਰ ਲਾਂਗੇ। ਸੋ ਇਹੋ ਜਿਹੇ ਹਾਲਾਤ ਅਮਰੀਕਾ 'ਚ ਆਜ਼ਾਦੀ ਡੈਕਲੇਰੇਸ਼ਨ ਤੋਂ ਬਾਅਦ ਜਦੋਂ ਸਿਵਲ ਇਹਨਾਂ ਦੀ ਰੈਵੋਲੂਸ਼ਨਰੀ ਵਾਰ ਸ਼ੁਰੂ ਹੋਈ ਤੇ ਜਦੋਂ ਇਹ ਹਾਰਾਂ ਮਿਲਣੀਆਂ ਸ਼ੁਰੂ ਹੋਈਆਂ, ਜਿਵੇਂ ਅੱਜ ਇਹਨਾਂ 'ਚ ਵੀ ਇਹੀ ਆ ਗਿਆ, ਉਦੋਂ ਇੱਕ ਮਿਸਟਰ ਪੇਨ ਕਰਕੇ ਇੱਥੇ ਇੱਕ ਸੱਜਣ ਹੋਏ ਨੇ, ਉਹਨਾਂ ਨੇ ਇੱਕ ਕਿਤਾਬਚਾ ਲਿਖਿਆ ਕਾਮਨ ਸੈਂਸ, ਜਿਹੜਾ ਅੱਜ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਜੇ ਬੱਚੇ ਪੜ੍ਹਦੇ ਨੇ ਕਿ ਸਾਡੀ ਫਰੀडम ਸਟਰਗਲ ਕਿੱਥੋਂ ਨਿਕਲੀ ਸੀ। ਸੋ ਉਹਦੇ 'ਚ ਉਹਨੇ ਫਿਰ ਆਪਣੇ ਲੋਕਾਂ ਨੂੰ ਵੰਗਾਰਿਆ ਕਿ ਵੀ ਇਹ ਜਦੋਂ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ ਨੇ, ਜਦੋਂ ਹਨੇਰੇ ਦਿਨ ਆਉਣ, ਜਦੋਂ ਇਹ ਬਿਲਕੁਲ ਇਸ ਕਿਸਮ ਦਾ ਸਮਾਂ ਵਾਪਰੇ ਤੇ ਇਹ ਤੁਹਾਡੀ ਰੂਹ ਦੀ ਪਰਖ ਹੁੰਦੀ ਹੈ। ਤੇ ਜਿਹੜੇ ਧੁੱਪ ਚੜੀ ਦੇ ਉੱਤੇ ਬਣੇ ਹੁੰਦੇ ਨੇ ਦੇਸ਼ ਭਗਤ, ਉਹ ਦੌੜ ਜਾਂਦੇ ਨੇ, ਔਰ ਜਿਹੜੇ ਸੱਚੀ ਕਨਵਿਕਸ਼ਨ ਵਾਲੇ ਨੇ ਉਹ ਖਲੋਤੇ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਸਰਕਮਸਟਾਂਸਿਸ, ਔਰ ਫਿਰ ਬਾਅਦ ਦੇ ਵਿੱਚ ਪਾਸਾ ਪਲਟਣਾ ਸ਼ੁਰੂ ਹੋ ਗਿਆ। ਔਰ ਅੱਜ ਅਮਰੀਕਾ ਦੁਨੀਆ ਦੀ ਜਿਹੜੀ ਹੈ, ਜਿੰਨੇ ਕੁ ਲੋਕ ਦੁਨੀਆ 'ਚ ਕਿਤੇ ਵੀ ਉਹਨਾਂ ਦਾ ਡ੍ਰੀਮ ਹੁੰਦਾ ਅਮਰੀਕਾ ਆਉਣਾ, ਸੈਟਲ ਹੋਣਾ ਜੀ, ਕਿਉਂਕਿ ਹੋਪ ਬਣ ਗਈ ਡੈਮੋਕ੍ਰੇਸੀ ਦੇ ਹਵਾਲੇ ਨਾਲ, ਖੁਸ਼ਹਾਲੀ ਦੇ ਹਵਾਲੇ ਨਾਲ। ਹੁਣ ਇਹੀ ਸਟਰਗਲ ਜੇ ਉਦੋਂ ਛੱਡ ਦਿੰਦੇ ਉੱਥੇ, ਫਿਰ ਉਵੇਂ ਹੀ ਅੰਗਰੇਜ਼ਾਂ ਦੀਆਂ ਜੁੱਤੀਆਂ ਖਾਂਦੇ ਰਹਿੰਦੇ ਜਿਵੇਂ ਅਸੀਂ ਖਾ ਰਹੇ ਹਾਂ ਇਹਨਾਂ ਦੀਆਂ 66-67 ਸਾਲ ਤੋਂ ਜੀ। ਸੋ ਅਸੀਂ ਸਮਝਦੇ ਹਾਂ ਵੀ ਪਹਿਲੀ ਗੱਲ, ਬੰਦਿਆਂ ਦੀ ਗਿਣਤੀ 'ਚ ਕਦੇ ਨਹੀਂ ਪੈਣਾ ਚਾਹੀਦਾ। ਔਰ ਇਹ ਜਿਹੜਾ ਹੁੰਦਾ ਨਾ ਜੀ, ਬਹੁਤੇ ਤਾਂ ਚਾਹੁੰਦੇ ਹੀ ਨਹੀਂ ਜੀ, ਬਹੁਤਿਆਂ ਨੂੰ ਤਾਂ ਕਦੇ ਵੀ ਨਹੀਂ ਪਤਾ ਹੁੰਦਾ ਵੀ ਕੀ ਹੋ ਰਿਹਾ। ਬਹੁਤੇ ਕਿੰਨੇ ਕੁ ਸੀ? 10ਵੇਂ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਦੇ ਮਾਈਟ ਨੂੰ ਚੈਲੰਜ ਕੀਤਾ, 22 ਧਾਰ ਦੇ ਪਹਾੜੀ ਰਾਜਿਆਂ ਨੂੰ ਚੈਲੰਜ ਕੀਤਾ, ਮੈਨੂੰ ਨਹੀਂ ਲੱਗਦਾ 4-5 ਹਜ਼ਾਰ ਤੋਂ ਜ਼ਿਆਦਾ ਸਿੱਖ ਉਹਨਾਂ ਦੇ ਨਾਲ ਹੋਣਗੇ, ਹੋ ਸਕਦਾ ਇਸ ਤੋਂ ਵੀ ਘੱਟ ਹੋਣ। ਉਹ ਵੀ ਸ਼ਹੀਦ ਹੁੰਦੇ ਗਏ, ਕੁਝ ਚਲੇ ਗਏ, ਕੁਝ ਜਿਹੜੇ ਨੇ ਉਹਨਾਂ ਦੇ ਪਰਿਵਾਰ ਸੀ ਜਾਂ ਕੋਈ ਹੈ, ਕੁਝ ਬੇਦਾਵੀਏ ਵੀ ਹੋਏ। ਔਰ ਉਦੋਂ ਕਿਹੜਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਵੀ ਕਿੰਨੀ ਵੱਡੀ ਤਾਕਤ ਹੈ ਔਰੰਗਜ਼ੇਬ ਦੀ, ਕਿ ਉਹਦੇ ਨਾਲ ਅਨੰਦਪੁਰ ਚੋਂ ਉੱਠ ਕੇ ਤੁਸੀਂ ਕਿੰਨਾ ਕੁ ਨੂੰ ਕਰ ਲਓਗੇ। ਨੁਕਸਾਨ ਵੀ ਹੋਏ, ਸਰਬੰਸ ਵੀ ਕੁਰਬਾਨ ਹੋਇਆ, ਕਿੰਨੀ ਤਬਾਹੀ ਵੀ ਹੋਈ। ਜੇ ਸ਼ਬਦ ਅੱਜ ਵਾਲਿਆਂ ਦਾ ਵੀ ਵਰਤਣਾ ਹੋਏ ਜੀ, ਖਾਲਿਸਤਾਨੀਆਂ ਨੇ ਤਾਂ ਤਬਾਹ ਕਰਾ ਦਿੱਤੇ ਜਵਾਨ।
ਲੇਕਿਨ ਜਿਹੜੀ ਗੱਲ ਤੁਹਾਨੂੰ ਆਪਣੇ ਨਿਸ਼ਾਨੇ ਤੱਕ ਲਿਜਾਂਦੀ ਹੈ ਉਹ ਤੁਹਾਡੀ ਹੁੰਦੀ ਹੈ ਲੰਬਾ ਸਾਹ, ਰੈਜ਼ਿਲੀਅੰਸ, ਡਿੱਗਣਾ ਫਿਰ ਖਲੋਣਾ, ਡਿੱਗਣਾ ਫਿਰ ਖਲੋਣਾ। ਜੀ। ਤੇ ਸਿੱਖਾਂ ਦੇ ਵਿੱਚ ਜੇ ਡਿੱਗ ਕੇ ਖਲੋਣ ਦਾ ਬਲ ਨਾ ਹੁੰਦਾ, ਇਹ ਫੇਥ ਨਾਲ ਜੁੜਿਆ ਹੁੰਦਾ, ਇਹ ਵਿਸ਼ਵਾਸ ਨਾਲ ਜੁੜਿਆ ਹੁੰਦਾ, ਕਨਵਿਕਸ਼ਨ ਨਾਲ ਜੁੜਿਆ ਹੁੰਦਾ। ਜੀ। ਜੇ ਇਹ ਨਾ ਹੁੰਦਾ ਤੇ ਅਸੀਂ ਮੁਗਲਾਂ ਨੇ, ਅਫਗਾਨਾਂ ਨੇ ਘੱਲੂਘਾਰੇ ਤੋਂ ਬਾਅਦ ਘੱਲੂਘਾਰਾ ਵਰਤਾਇਆ, ਅਸੀਂ ਹਰ ਵਾਰੀ ਉਸ ਤੋਂ ਮਜ਼ਬੂਤ ਹੋ ਕੇ ਨਿਕਲਦੇ ਰਹੇ। ਸੋ ਮੈਂ ਸਮਝਦਾ ਵੀ ਨਾ ਬਹੁਤ ਸਾਰੇ ਸਵਾਲਾਂ 'ਚ ਸਭ ਤੋਂ ਪਹਿਲੀ ਔਰ ਜਿਹੜੀ ਅਹਿਮ ਗੱਲ ਹੈ ਉਹ ਹੈ ਰਿਜ਼ੋਲਵ। ਔਰ ਇਹ ਭਾਵੇਂ ਇੱਕ ਸਿੱਖ ਦਾ, ਇੱਕ ਟੱਬਰ ਦਾ, ਇੱਕ ਪਿੰਡ ਦਾ, ਹਜ਼ਾਰਾਂ ਦਾ, ਲੱਖਾਂ ਦਾ, ਇਸ ਦੇ ਉੱਤੇ ਸਾਡਾ ਫੋਕਸ ਹੋਏ, ਕਿਉਂਕਿ ਇਹਨਾਂ 28 ਸਾਲਾਂ ਦੇ ਵਿੱਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਕਿਸੇ ਇਮਾਨਦਾਰ ਸਿੱਖ ਨੂੰ ਇਹ ਸਮਝਾ ਸਕੇ ਕਿ ਜੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਸਥਿਤੀ ਬਦਲ ਗਈ ਹੈ, ਸਿੱਖਾਂ ਲਈ ਹੁਣ ਇਨਸਾਫ ਹੈਗਾ। ਹਾਲਾਤ ਤਾਂ ਬਦਤਰ ਹੋਏ ਨੇ। ਸੋ ਜਿਹੜੇ ਰੀਜ਼ਨ 28 ਸਾਲ ਪਹਿਲਾਂ ਖਾਲਿਸਤਾਨ ਦਾ ਐਲਾਨ ਕਰਨ ਦੇ ਸੀ ਉਹ ਅੱਜ ਵੀ ਕਾਇਮ ਨੇ, ਰਾਦਰ ਬਦਤਰ ਹਾਲਤ ਦੇ ਵਿੱਚ ਕਾਇਮ ਨੇ। ਡਰੱਗਸ ਕੌਣ ਲਿਆਇਆ ਪੰਜਾਬ ਦੇ ਵਿੱਚ? ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਹੈ ਕਿ ਜਲਦ ਤੋਂ ਜਲਦ ਬਣੇ ਤਾਂ ਕੌਮ ਨੇ ਬਣਾਣਾ। ਕੌਮ ਅੱਜ ਖਲੋ ਜਾਏ, ਕੱਲ ਨੂੰ ਲੈ ਲੈ ਭਾਵੇਂ, ਜਦੋਂ ਤੱਕ ਉੱਥੇ ਸਵੇਰ ਚੜੇ ਹਿੰਦੁਸਤਾਨ ਦੀ ਫੌਜ ਦੌੜੀ ਹੋਏਗੀ ਵੀ ਸਿੱਖ ਖਲੋ ਗਏ ਨੇ। ਇਵੇਂ ਹੀ ਸਿੱਖਾਂ ਨੇ ਸਰਹੰਦ ਲਈ ਸੀ, ਇਵੇਂ ਹੀ ਲਾਹੌਰ ਲਏ ਸੀ, ਇਵੇਂ ਹੀ ਦਿੱਲੀ ਲਈ ਸੀ। ਫਿਰ ਗੱਲ ਤਾਂ ਤੁਹਾਡੀ ਤਾਕਤ ਬਿਲਟ ਅਪ ਹੋਣ ਦੀ ਹੁੰਦੀ ਹੈ। ਇਹੀ ਸਾਡਾ ਰੋਡ ਮੈਪ ਉਹਦੇ ਚੋਂ ਨਿਕਲਦਾ ਹੁੰਦਾ। ਕਦੇ ਵੀ ਗੁਰਿਲਾ ਲੜਾਈ ਹੋਏ, ਫਰੀडम ਸਟਰਗਲਸ ਹੋਣ, ਕੋਈ ਨਕਸ਼ੇ ਦੇ ਬਰਾਬਰ ਗੱਲ ਨਹੀਂ। ਬਣਾਇਆ ਜ਼ਰੂਰ ਹੁੰਦਾ ਹੈ ਕਿ ਵੀ ਅਸੀਂ ਕੀ ਕਰਾਂਗੇ। ਜਿਵੇਂ ਦੇਸ਼ਾਂ ਦੀ ਮਦਦ ਦੀ ਗੱਲ ਹੈ, ਅਸੀਂ ਜਦੋਂ ਮੈਂ ਅਮਰੀਕਾ ਆਉਣ ਦਾ ਫੈਸਲਾ ਕੀਤਾ ਤੇ ਮੇਰੇ ਸਾਹਮਣੇ ਸੀ ਕਿ ਉਦੋਂ ਬਾਈਪੋਲਰ ਵਰਲਡ ਸੀ, ਦੁਨੀਆ ਦੇ ਦੋ, ਸੋਵੀਅਤ ਯੂਨੀਅਨ, ਅਮਰੀਕਾ, ਇਹਨਾਂ ਦੀ ਆਪਸ ਟਸਲ ਸੀ। ਅਮਰੀਕਾ ਹਿਊਮਨ ਰਾਈਟਸ ਦਾ ਚੈਂਪੀਅਨ ਸੀ। ਮੈਨੂੰ ਇਹ ਮਹਿਸੂਸ ਹੋਇਆ ਵੀ ਇੱਥੇ ਆ ਕੇ ਕੰਮ ਕੀਤਾ ਜਾ ਸਕਦਾ, ਅਮਰੀਕਾ ਦੀ ਮਦਦ ਨਾਲ ਅਸੀਂ ਆਪਣਾ ਮੁਲਕ ਖਾਲਿਸਤਾਨ ਲਿਬਰੇਟ ਕਰ ਸਕਦੇ। ਹਮਦਰਦੀ ਵੀ ਸੀ ਅਮਰੀਕਨਾਂ ਦੇ ਵਿੱਚ, ਕੋਈ ਇੰਡੀਆ ਦੇ ਕੋਈ ਪ੍ਰਭਾਵ 'ਚ ਨਹੀਂ ਸੀ। ਔਰ ਇਹ ਸਿਚੁਏਸ਼ਨ ਬਦਲ ਗਈ 1991-92 ਤੱਕ ਪਹੁੰਚਦੇ ਆ। 1999 'ਚ ਹੀ ਬਦਲਣੀ ਸ਼ੁਰੂ ਹੋ ਗਈ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚੋਂ ਫੌਜ ਕੱਢ ਲਈ ਉਹਨਾਂ ਨੇ। ਆਰਥਿਕ ਤੌਰ ਤੇ ਖਲੋ ਨਹੀਂ ਸਕਿਆ, 15 ਹਿੱਸਿਆਂ 'ਚ ਟੁੱਟ ਗਿਆ। ਅਮਰੀਕਾ ਆਪ ਕੱਲਾ ਸੁਪਰ ਪਾਵਰ ਰਹਿ ਗਿਆ ਕਿਉਂਕਿ ਇੰਡੀਆ ਉਦੋਂ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ। ਪਾਕਿਸਤਾਨ ਦੇ ਅਮਰੀਕਾ ਨਾਲ ਬਹੁਤ ਚੰਗੇ ਸਬੰਧ ਸੀ ਔਰ ਖਾਲਿਸਤਾਨ ਦੀ ਕਾਇਮੀ ਵੀ ਅਮਰੀਕਾ ਨੂੰ ਸੂਟ ਕਰਦੀ ਸੀ। ਸੋ ਉਹਨੇ ਹਾਲਾਤ ਬਦਲ ਦਿੱਤੇ। ਸਾਡੀ ਸਿਚੁਏਸ਼ਨ ਅਸੀਂ 1992-93 ਤੱਕ ਦੇਖਿਆ ਕਿ ਹੁਣ ਤਾਂ ਅਮਰੀਕਾ ਨੂੰ ਲੋੜ ਹੀ ਨਹੀਂ ਹੈ ਤੇ ਇੰਡੀਆ ਨੇ ਵੀ, ਉਹ ਸੋਵੀਅਤ ਯੂਨੀਅਨ ਟੁੱਟਿਆ, ਅਮਰੀਕਾ ਦੇ ਆਣਾ ਸ਼ੁਰੂ ਹੋ ਗਿਆ, ਜਿਓਗ੍ਰਾਫੀਕਲ ਸਥਿਤੀ ਬਦਲ ਗਈ। ਹੁਣ ਇਸੇ ਤਰ੍ਹਾਂ 9/11 ਹੋਇਆ, ਸਥਿਤੀ ਹੋਰ ਬਦਤਰ ਹੋ ਗਈ ਕਿਉਂਕਿ 9/11 'ਚ ਪਾਕਿਸਤਾਨ 'ਚ ਜਿਹੜੇ ਤਾਲਿਬਾਨ ਸੀ, ਉਸਾਮਾ ਉੱਥੇ ਬੈਠਾ ਸੀ ਅਫਗਾਨਿਸਤਾਨ 'ਚ, ਪਾਕਿਸਤਾਨ ਦੇ ਨਾਲ ਉਹਨੂੰ ਜੋੜ ਦਿੱਤਾ ਗਿਆ। ਇਹ ਦੁਸ਼ਮਣ ਇੰਡੀਆ ਹੋਰ ਨੇੜੇ ਹੋ ਗਿਆ ਅਮਰੀਕਾ ਦੇ ਆਪਣੇ ਚੈਲੰਜ ਸ਼ੁਰੂ ਹੋ ਗਏ, ਟੈਰਰਿਜ਼ਮ ਦਾ ਹਮਲਾ ਹੋਣਾ, ਵਰਲਡ ਸੈਂਟਰ ਅਫਗਾਨਿਸਤਾਨ ਦੀ ਲੜਾਈ, ਇਰਾਕ ਦੀ ਲੜਾਈ। ਲੇਕਿਨ ਹੁਣ ਆਲਮੋਸਟ 13 ਸਾਲ ਬਾਅਦ ਸਿਚੁਏਸ਼ਨ ਫਿਰ ਪੂਰੀ ਤਰ੍ਹਾਂ ਬਦਲ ਰਹੀ ਹੈ। 2014 'ਚ ਫੌਜਾਂ ਕੱਢ ਲੈਣੀਆਂ ਨੇ ਅਮਰੀਕਾ ਨੇ, ਨੈਟੋ ਨੇ ਅਫਗਾਨਿਸਤਾਨ 'ਚੋਂ। ਰਸ਼ੀਆ ਜਿਹੜਾ ਟੁੱਟ ਗਿਆ ਸੀ 15 'ਚੋਂ ਪਾਵਰਫੁਲ ਹੋ ਗਿਆ। ਉਹਨੇ ਯੂਕਰੇਨ ਦੇ ਉੱਤੇ ਆਲਮੋਸਟ ਉਹਦੇ ਇੱਕ ਹਿੱਸੇ ਤੇ ਕਬਜ਼ਾ ਕਰ ਲਿਆ। ਜਾਰਜੀਆ ਨੂੰ ਸਬਕ ਸਿਖਾਇਆ। ਪੁਤਿਨ ਦਾ ਇਹ ਡ੍ਰੀਮ ਹੈ ਕਿ ਉਹਨਾਂ 15 ਹੀ ਜਿਹੜੀਆਂ ਸਟੇਟਾਂ ਸੀ ਉਹਨਾਂ ਨੂੰ ਵਾਪਸ ਇਕੱਠਾ ਕੀਤਾ ਜਾਏ ਔਰ ਸੋ ਬਾਈਪੋਲਰ ਦਾ ਕਾਨਸੈਪਟ ਫੇਰ ਸ਼ੁਰੂ ਹੋ ਗਿਆ। ਇੰਡੀਆ ਜਿਸ ਤਰੀਕੇ ਨਾਲ ਚਾਈਨਾ ਨਾਲ ਡੀਲ ਕਰ ਰਿਹਾ ਹੈ, ਹੁਣ ਉਹ ਤਾਈਵਾਨ ਹੈ, ਤਾਈਵਾਨ ਦਾ ਨੰਬਰ 2 ਬੰਦਾ ਟ੍ਰਾਂਜ਼ਿਟ ਦੇ ਲਈ ਦਿੱਲੀ ਰੁਕਣਾ ਉਹਨੇ ਆ ਕੇ। ਔਰ ਜਿਹੜਾ ਚੀਨ ਬੜਾ ਤਕਲੀਫ ਦੇ ਵਿੱਚ ਹੈ, ਅਰੁਣਾਚਲ ਦਾ ਮੁੱਦਾ ਹੈ। ਸੋ ਹੁਣ ਅਸੀਂ ਹੋਪ ਕਰਦੇ ਹਾਂ ਕਿ ਇਹ ਜਿਹੜੀਆਂ ਸਿਚੁਏਸ਼ਨਸ ਬਣ ਰਹੀਆਂ ਨੇ, ਰਸ਼ੀਆ ਦਾ ਪਾਵਰਫੁਲ ਹੋਣਾ, ਇੰਡੀਆ ਤਾਂ ਰਸ਼ੀਆ ਦੇ ਕਿਨਾਰੇ ਚੜ੍ਹਿਆ, ਅਮਰੀਕਾ ਤੋਂ ਨੇ ਫਾਇਦੇ ਲੈ ਲਏ। ਸੋ ਹੁਣ ਫੇਰ ਅਮਰੀਕਾ ਦਾ ਇੰਟਰਸਟ ਸਿੱਖਾਂ ਦੇ ਵਿੱਚ ਜਾਗੇਗਾ। ਕੁਝ ਮਹੀਨਿਆਂ ਦੀ ਗੱਲ ਹੈ, ਚੀਨ ਦਾ ਇੰਟਰਸਟ ਵੀ ਸਿੱਖਾਂ 'ਚ ਜਾਗੇਗਾ। ਸੋ ਜਿਨ੍ਹਾਂ ਨੇ ਕਿਹਾ ਵੀ ਕਿਹੜੇ ਦੋਸਤ ਕਿਹੜੇ ਦੁਸ਼ਮਣ ਨੇ, ਅਮਰੀਕਾ ਚੀਨ ਦੋਸਤ ਬਣ ਜਾਣਗੇ, ਦੁਸ਼ਮਣ ਤਾਂ ਹੈ ਹੀ ਨੇ ਜਿਹੜੇ ਪਹਿਲਾਂ ਨੇ। ਸੋ ਇਹ ਜਿਹੜੇ ਜਿਓਗ੍ਰਾਫੀਕਲ ਜਾਂ ਇਹ ਸਿਆਸੀ ਸਮੀਕਰਨ ਨੇ ਇਹ ਬਦਲਦੇ ਰਹਿੰਦੇ ਨੇ। ਪਰ ਕੌਮਾਂ ਦੇ ਵਿੱਚ ਜਿਹੜੀ ਗੱਲ ਦੇ ਉੱਤੇ ਮੈਂ ਸਟ੍ਰੈਸ ਦੇਣਾ ਚਾਹੁੰਦਾ ਹਾਂ, ਰਾਦਰ ਬਾਕੀ ਗੱਲਾਂ ਤੇ ਵਕਤ ਜ਼ਾਇਆ ਕਰਨ ਦੀ ਥਾਂ ਤੇ, ਕਿਉਂਕਿ ਬਾਕੀ ਤਾਂ ਬਹੁਤ ਕੁਝ ਕਿਹਾ ਜਾ ਸਕਦਾ, ਅਸੀਂ ਬਹੁਤ ਵੱਡਾ ਮੈਪ ਬਣਾ ਕੇ ਦੇ ਸਕਦੇ, ਪਰ ਅਸੀਂ ਸਮਝਦੇ ਹਾਂ ਵੀ ਸਭ ਤੋਂ ਇੰਪੋਰਟੈਂਟ ਰਿਜ਼ੋਲਵ ਹੈ। ਤੇ ਜਦੋਂ ਫਿਰ ਹਾਂ ਪੱਖੀ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਹੈ, ਫਿਰ ਮਚਲੇ ਅਕਾਲੀਆਂ ਨੂੰ ਵੀ ਸਮਝ ਆ ਜਾਏਗੀ, ਫਿਰਕੂ ਹਿੰਦੂਆਂ ਨੂੰ ਵੀ ਸਮਝ ਆ ਜਾਏਗੀ, ਆਮ ਆਦਮੀ ਨੂੰ ਵੀ ਸਮਝ ਆ ਜਾਏਗੀ। ਪਿੰਡਾਂ ਵਾਲਿਆਂ ਦੇ ਵੇਲੇ ਕਿਵੇਂ ਸਮਝ ਆ ਗਈ ਸੀ, ਬੜੀ ਚੰਗੀ ਤਰ੍ਹਾਂ ਸਮਝ ਆਉਂਦੀ ਸੀ ਉਦੋਂ। ਸੋ ਬਾਕੀ ਜਿਹੜੀ ਗੱਲ ਆਪਣੀਆਂ ਧਿਰਾਂ ਦੀ ਹੈ, ਦਲ ਖਾਲਸਾ ਜਾਂ ਅਕਾਲੀ ਦਲ ਪੰਚ ਪ੍ਰਧਾਨੀ, ਅਕਾਲੀ ਦਲ ਅੰਮ੍ਰਿਤਸਰ,
ਜਿਵੇਂ ਵੀਰ ਅਮਰਦੀਪ ਸਿੰਘ ਦੁਖੀ ਨੇ, ਉਦਾਸ ਨੇ, ਮੈਂ ਵੀ ਹਾਂ। ਔਰ ਮੈਂ ਇਹ ਗੱਲ ਮੌਂਟਰੀਆਲ ਦੇ ਸੰਡੇ ਪ੍ਰੋਗਰਾਮ ਸੀ ਉਹਦੇ 'ਚ ਵੀ ਗੱਲ ਕਹੀ। ਅੱਜ ਜਿਹੜਾ ਮੇਰਾ ਪਹਿਲਾ ਇੰਟਰਵਿਊ ਸੀ ਸਵੇਰੇ 5:30 ਵਜੇ ਜੀ, ਉਹਦੇ 'ਚ ਵੀ ਮੈਂ ਇਹ ਗੱਲ ਕਹੀ ਕਿ ਇਹਦਾ ਸਾਡੇ ਕੋਲ ਕੋਈ ਡਿਫੈਂਸ ਨਹੀਂ ਹੈ ਕਿ ਵੀ ਸਾਡੀਆਂ ਆਪਣੀਆਂ ਧਿਰਾਂ ਜਿਹੜੀਆਂ ਕਿ ਤੀਸਰੀ ਧਿਰ ਦੇ ਤੌਰ ਤੇ ਪੰਜਾਬ ਦੇ ਵਿੱਚ ਆਪਣੀ ਥਾਂ ਬਣਾਉਣ ਦੀ ਸਮਰੱਥਾ ਰੱਖਦੀਆਂ ਸੀ, ਜੀ, ਇਹ ਇਸ ਕਿਸਮ ਦੀਆਂ ਕੋਈ ਬਾਈਕਾਟ 'ਚ ਲੱਗ ਗਿਆ, ਕੋਈ ਦੂਸ਼ਣਬਾਜ਼ੀਆਂ 'ਚ ਲੱਗ ਗਿਆ, ਕਿਸੇ ਹੋਰ ਕੰਮ 'ਚ ਲੱਗ ਗਿਆ। ਨਤੀਜੇ ਦੇ ਤੌਰ ਤੇ ਹੁਣ ਜਦੋਂ ਅੱਜ ਵੋਟਾਂ ਪੈ ਰਹੀਆਂ ਨੇ, ਮੈਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਪੰਜਾਬ 'ਚ 12 ਤੋਂ 15% ਤੱਕ ਵੋਟਾਂ ਜਿਹੜੀ ਹੈ ਉਹ ਕੈਪਚਰ ਕਰੇਗੀ ਤੇ ਕਾਂਗਰਸ ਅਕਾਲੀਆਂ ਤੋਂ ਬਾਅਦ ਉਹ ਤੀਸਰੀ ਧਿਰ ਬਣ ਕੇ ਐਮਰਜ ਹੋਏਗੀ। ਸੋ ਅਸੀਂ ਉਹਦੇ 'ਚ ਲੂਜ਼ਰ ਹੋਵਾਂਗੇ ਜੀ। ਪਰ ਹੁਣ ਇਸ ਬਾਰੇ ਅਸੀਂ ਕੀ ਕਹੀਏ, ਬਾਕੀ ਜਦੋਂ ਤੱਕ ਨਵੇਂ ਦੇਸ਼ਾਂ ਦੀ ਗੱਲ ਹੈ, ਪਿਛਲੀ ਤੇ ਇੰਨੀ ਕੀ ਗੱਲ ਹੈ ਮੈਂ ਬਰੀਫ 'ਚ ਕਹਾਂਗਾ ਕਿ 1948 'ਚ ਜਦੋਂ ਯੂਨਾਈਟਿਡ ਨੇਸ਼ਨਸ ਬਣੀ 50 ਦੇਸ਼ ਉਹਦੇ ਮੈਂਬਰ ਸੀ ਸੈਨ ਫਰਾਂਸਿਸਕੋ ਦੇ ਵਿੱਚ, ਅੱਜ 193 ਦੇਸ਼ ਨੇ। ਤੇ ਕਿੰਨੇ ਪਿਛਲੇ 25-30 ਸਾਲ 'ਚ ਸੋਵੀਅਤ ਯੂਨੀਅਨ ਦੇ 15 ਦੇਸ਼ ਨਿਕਲੇ, ਯੂਗੋਸਲਾਵੀਆ ਦੇ 7 ਟੁਕੜੇ ਹੋਏ, ਉਹਨਾਂ ਦੇ ਵਿੱਚ ਸਰਬੀਆ, ਕਰੋਸ਼ੀਆ, ਬੋਸਨੀਆ, ਮੈਸੇਡੋਨੀਆ, ਕੋਸੋਵੋ, ਇਹ ਸਾਰੇ ਨਿਕਲੇ। ਸਾਊਥ ਸੁਡਾਨ ਹੁਣੇ ਹੀ ਬਣਿਆ, ਜੇ 1.5 ਸਾਲ ਪਹਿਲਾਂ ਉੱਥੇ ਪਲੇਬਿਸਾਈਟ ਹੋਇਆ। ਕੁਝ ਸਾਲ ਪਹਿਲਾਂ ਈਸਟ ਤੈਮੂਰ ਇੰਡੋਨੇਸ਼ੀਆ ਚੋਂ ਨਿਕਲਿਆ। ਐਰੀਟੇਰੀਆ ਜਿਹੜਾ ਉਹ ਛੋਟਾ ਜਿਹਾ ਦੇਸ਼, ਉਹਨੂੰ ਜਿਹੜੀ ਹੈ ਇੰਡੀਪੈਂਡੈਂਸ ਜਾਂ ਆਜ਼ਾਦੀ ਮਿਲੀ ਪਲੇਬਿਸਾਈਟ ਦੇ ਨਾਲ, ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸਤੰਬਰ ਦੇ ਵਿੱਚ ਸਕਾਟਲੈਂਡ ਦੇ ਲੋਕਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ ਇੰਗਲੈਂਡ 'ਚ ਰਹਿਣਾ ਹੈ ਕਿ ਨਹੀਂ ਰਹਿਣਾ 400 ਸਾਲ ਤੋਂ ਬਾਅਦ। ਸੋ ਹਰ ਥਾਂ ਦੇ ਜਿਹੜੇ ਨੇ ਆਪਣੇ ਤੌਰ ਤਰੀਕੇ ਨੇ। ਸੋ ਇਹ ਗੱਲ ਜ਼ਾਹਰ ਹੈ ਕਿ ਜੇ ਅਸੀਂ ਕੌਮ ਖਲੋ ਗਈ ਪੰਜਾਬ ਦੇ ਵਿੱਚ, ਇਹ ਲਹਿਰ ਜਿਹੜੀ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਬਣ ਗਈ, ਫਿਰ ਯੂਨਾਈਟਿਡ ਨੇਸ਼ਨਸ ਵੀ ਇਨਵੋਲਵ ਹੋ ਜਾਏਗਾ, ਅਮਰੀਕਾ, ਚੀਨ ਵੀ ਇਨਵੋਲਵ ਹੋ ਜਾਏਗਾ। ਔਰ ਇਸ ਸਾਰੇ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਪੋਜ਼ਿਟਿਵ ਗੱਲ ਹੈ ਵੀ 4 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਬਾਹਰ ਹੈ ਉਹ ਹਾਫਿਜ਼ ਹੈ, ਉਹ ਇਸ ਕਾਜ਼ ਦਾ ਝੰਡਾ ਬਰਦਾਰ ਹੈ ਔਰ ਉਸ ਨੂੰ ਬੜਾ ਕਲੀਅਰ ਹੈ। ਔਰ ਜਿਵੇਂ ਇਜ਼ਰਾਈਲ ਬਣਾਉਣ ਦੇ ਵਿੱਚ ਬਾਹਰ ਬੈਠੇ ਯਹੂਦੀਆਂ ਨੇ ਰੋਲ ਅਦਾ ਕੀਤਾ ਸੀ, ਇਵੇਂ ਹੀ ਇਹ ਸਿੱਖ ਵੀ ਰੋਲ ਅਦਾ ਕਰਨਗੇ। ਸੋ ਮੈਂ ਵੀਰ ਅਮਰਦੀਪ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਸਾਰੇ ਸਵਾਲ ਇੱਕ ਛੋਟੇ ਜਿਹੇ ਜਿਹੜੇ ਆ ਗੁਲਦਸਤੇ ਦੇ ਵਿੱਚ ਲੈ ਆਂਦੇ, ਔਰ ਸ਼ਾਇਦ ਪਤਾ ਨਹੀਂ ਮੈਂ ਉਹਨਾਂ ਦੀ ਤਸੱਲੀ ਕਰਵਾ ਸਕਿਆ ਕਿ ਨਹੀਂ, ਪਰ ਮੈਂ ਸਮਝਦਾ ਵੀ ਸਾਡਾ ਰਿਜ਼ੋਲਵ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹੈ। ਬਾਕੀ ਗੱਲਾਂ ਫਿਰ ਆਟੋਮੈਟਿਕਲੀ ਫੋਲੋ ਕਰਦੀਆਂ। ਜਿਹੜਾ ਨਿਸ਼ਾਨਾ ਇਹੀ ਹੈ ਕਿ ਯੂ ਵਿਲ ਇਟ, ਯੂ ਵਿਨ ਇਟ। ਤੁਸੀਂ ਇਰਾਦਾ ਕਰੋ, ਜਿੱਤੋਗੇ। ਸਾਡੇ ਗੁਰੂ ਕਲਗੀਧਰ ਨੇ ਤਾਂ ਸਾਨੂੰ 3 ਸਦੀਆਂ ਪਹਿਲਾਂ ਇਹ ਦਿੱਤਾ ਹੋਇਆ ਸਲੋਗਨ ਜਾਂ ਆਦਰਸ਼, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਵਿਸ਼ਵਾਸ ਕਰੋ, ਅਸੀਂ ਜਿੱਤਣਾ। ਅਸੀਂ ਬੀਤੇ 'ਚ ਵੀ ਜਿੱਤਦੇ ਰਹੇ ਹਾਂ, ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਸਭ ਦੀ ਸੱਫ ਵਲੇਟੀ ਹੈ, ਇਹਨਾਂ ਦੀ ਵੀ ਸੱਫ ਅਸੀਂ ਵਲੇਟਣੀ ਹੈ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਇੱਕ ਨਿਸ਼ਚੈਵਾਚਕ ਸੱਚ ਹੈ। ਇਸ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਸ਼ੁਬਾ, ਕੋਈ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।